ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 612880805501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਨਾਲ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ, ਬਲਤੇਜ ਪੰਨੂ ਜੀ ਹੁਣਾਂ ਦੇ ਨਾਲ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਔਰ ਮਾਫੀ ਜੀ 2 ਦਿਨ ਦੇ ਵਾਸਤੇ, ਜਿਹੜਾ ਮੈਂ ਕਿਉਂਕਿ ਕੈਨੇਡਾ ਦੇ ਵਿੱਚ ਸੀ ਜੀ, ਵੱਖ-ਵੱਖ ਸ਼ਹਿਰਾਂ 'ਚ ਜੀ। ਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਜਿਹੜਾ ਦੌਰਾ ਆ ਵਧੀਆ ਜਿਹੜਾ ਜੀ ਰਿਹਾ ਹੋਵੇਗਾ। ਤੇ ਕੋਈ ਨਹੀਂ ਜੀ, ਆਪਾਂ ਮੁੜ ਕੇ ਵਾਪਸ ਆ ਚੁੱਕੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੇ ਸਾਰੇ ਹੀ ਉਹਨਾਂ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟਸ ਦੀ ਇੰਸ਼ੋਰੈਂਸ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 408 272 2500, 4082722500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਅਤੇ ਆਪਣੀ ਗੱਲਬਾਤ ਦਾ ਸਿਲਸਿਲਾ ਬਲਤੇਜ ਜੀ ਸ਼ੁਰੂ ਕਰਦੇ ਹਾਂ। ਅਨਿਲ ਜੋਸ਼ੀ ਖਿਲਾਫ ਜਿਹੜੀ ਪਟੀਸ਼ਨ ਸੀਗੀ ਉਹ ਰੱਦ ਹੋ ਗਈ ਜੀ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੀ ਅੰਮ੍ਰਿਤਸਰ ਉੱਤਰੀ ਹਲਕੇ ਦੇ ਵਿੱਚ ਉਹਦੀ ਜਿਹੜੀ ਚੋਣ ਦੇ ਖਿਲਾਫ ਇੱਕ ਵਕੀਲ ਦੇ ਵੱਲੋਂ ਜਿਹੜੀ ਪਟੀਸ਼ਨ ਦਾਇਰ ਕੀਤੀ ਹੋਈ ਸੀ, ਉਹਨੂੰ ਪਟੀਸ਼ਨਰ ਨੂੰ 50,000 ਰੁਪਈਏ ਜੁਰਮਾਨਾ ਕੀਤਾ। ਔਰ ਇਹ ਵਕੀਲ ਨੇ ਆਪਣੀ ਪਟੀਸ਼ਨ ਦੇ ਵਿੱਚ ਇਸ ਚੋਣ ਨੂੰ ਇਹ ਕਹਿ ਕੇ ਜਿਹੜੀ ਚੈਲੰਜ ਕੀਤਾ ਹੋਇਆ ਸੀਗਾ ਕਿ ਅਨਿਲ ਜੋਸ਼ੀ ਨੇ ਇਸ ਚੋਣ ਦੇ ਦੌਰਾਨ ਧੋਖਾ ਕੀਤਾ। ਇਹ ਇੱਕ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ, ਉਹਨੇ ਇਹ ਫੈਸਲਾ ਜਿਹੜਾ ਜੀ ਉਹ ਸੁਣਾਇਆ ਕਿ ਇਹ ਪਟੀਸ਼ਨ ਜਿਹੜੀ ਉਹ ਗਲਤ ਸੀਗੀ। ਪਟੀਸ਼ਨਰ ਨੇ ਕਿਹਾ ਸੀਗਾ ਕਿ ਆਪਣੇ ਨਾਮਜ਼ਦਗੀ ਕਾਗਜ਼ ਜਦੋਂ ਭਰੇ ਸੀਗੇ ਜੋਸ਼ੀ ਨੇ, ਤੇ ਆਪਣਾ ਨਾਂ ਇਸ ਹਲਕੇ ਦੀ ਵੋਟਰ ਸੂਚੀ ਦੇ ਵਿੱਚ ਹੋਣ ਬਾਰੇ ਲਿਖਿਆ ਸੀਗਾ। ਉਹਨੇ ਵੀ ਦਾਅਵਾ ਕੀਤਾ ਸੀਗਾ ਕਿ ਜੋਸ਼ੀ ਨੂੰ ਪੰਜਾਬ ਦੀ ਕਿਸੇ ਵੀ ਵੋਟਰ ਸੂਚੀ ਦੇ ਵਿੱਚ ਉਹਦਾ ਨਾਮ ਜਿਹੜਾ ਉਹ ਸ਼ਾਮਲ ਨਹੀਂ ਹੈ। ਔਰ ਦੂਜੇ ਪਾਸੇ ਉਹਨੇ ਇਹ ਵੀ ਕਿਹਾ ਸੀਗਾ ਕਿ ਉਹ ਅੰਮ੍ਰਿਤਸਰ ਦੇ ਵਿੱਚ ਬਤੌਰ ਵੋਟਰ ਰਜਿਸਟਰਡ ਨੇ ਤੇ ਆਪਣੇ ਨਾਮਜ਼ਦਗੀ ਕਾਗਜ਼ ਭਰਨ ਦੇ ਟਾਈਮ ਉਹਨਾਂ ਨੇ ਆਪਣੀ ਵੋਟ ਦੀ ਰਜਿਸਟ੍ਰੇਸ਼ਨ ਸੰਬੰਧੀ ਜਾਣਕਾਰੀ ਜਿਹੜੀ ਉਹ ਦਿੱਤੀ ਸੀਗੀ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਜਿਹੜੀ ਪਟੀਸ਼ਨ ਹੈ ਉਹ ਰੱਦ ਕਰ ਦਿੱਤੀ ਹੈ ਔਰ ਇਹ ਕਿਹਾ ਕਿ ਜੋਸ਼ੀ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਠੀਕ ਸੀਗਾ ਜੀ।
ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬਠਿੰਡਾ ਜੇਲ੍ਹ ਦੇ ਵਿੱਚੋਂ ਇੱਕ ਖਤਰਨਾਕ ਮੁਜਰਮ ਜਿਹੜਾ ਜੀ ਉਹ ਬਚ ਨਿਕਲਿਆ। ਜੀ ਜੇਲ੍ਹਾਂ ਦੇ ਵਿੱਚ ਸਾਰਾ ਕੁਝ ਹੀ ਉਹ ਹੋਈ ਜਾਂਦਾ ਜੀ ਜਿਹੜਾ ਜੇਲ੍ਹਾਂ ਦੇ ਵਿੱਚ ਕਿਸੇ ਟਾਈਮ ਨਹੀਂ ਸੀ ਹੁੰਦਾ। ਜੀ ਉਹ ਚਾਹੇ ਜੇਲ੍ਹਾਂ ਦੇ ਵਿੱਚ ਗੋਲੀ ਚਲਾਉਣ ਵਾਲੀ ਘਟਨਾ ਹੋਵੇ, ਚਾਹੇ ਜੇਲ੍ਹਾਂ ਦੇ ਵਿੱਚ ਨਸ਼ਿਆਂ ਦੀ ਸਪਲਾਈ ਜਿਹੜੀ ਹੈ ਜੀ ਉਹ ਹੋਵੇ। ਇਹ ਹੁਣ ਨਵਾਂ ਕਾਰਾ ਇੱਕ ਸਾਹਮਣੇ ਆ ਗਿਆ ਜੀ ਕਿ ਬਠਿੰਡੇ ਜੇਲ੍ਹ ਕਾਂਡ ਜਿਹੜਾ ਜਿਹਦੇ ਵਿੱਚ ਗੋਲੀ ਚੱਲੀ ਸੀ, ਇਹਦੇ ਵਿੱਚ ਇੱਕ ਖਤਰਨਾਕ ਅਪਰਾਧੀ ਜਿਹੜਾ ਸੀਗਾ ਉਹ ਜੇਲ੍ਹ ਚੋਂ ਬਚ ਕੇ ਨਿਕਲ ਗਿਆ ਜੀ। ਜੇਲ੍ਹ ਪ੍ਰਸ਼ਾਸਨ ਤੇ ਬਠਿੰਡਾ ਪੁਲਿਸ ਜਿਹੜੀ ਹੈ ਜੀ ਉਹਨੂੰ ਇਹਦਾ ਪਤਾ ਹੀ ਨਹੀਂ। ਵਿਕਾਸ ਕੁਮਾਰ ਉਰਫ ਮੋਟਾ ਜਿਹੜਾ ਉਹਦੇ ਕਰੀਬ 7 ਦੇ ਕਰੀਬ ਜਿਹੜੇ ਕੇਸ ਉਹਦੇ ਉੱਤੇ ਦਰਜ ਨੇ। ਕੇਂਦਰੀ ਜੇਲ੍ਹ ਦੇ ਵਿੱਚ ਬੈਰਕ ਨੂੰ ਅੱਗ ਲਾਉਣ ਵਾਲਾ ਜਿਹੜਾ ਵਿਕਾਸ ਮੋਟਾ ਸੀਗਾ ਉਹ ਅਫਸਰਾਂ ਦੀ ਅਣਗਹਿਲੀ ਜਿਹੜੀ ਸੀ ਉਹਦਾ ਫਾਇਦਾ ਜਿਹੜਾ ਉਹ ਉਠਾ ਗਿਆ ਜੀ। ਇਹ ਪਤਾ ਲੱਗਿਆ ਜੀ ਕਿ ਵਿਕਾਸ ਮੋਟਾ ਕੇਂਦਰੀ ਜੇਲ੍ਹ ਬਠਿੰਡੇ ਦੇ ਵਿੱਚ ਸੀਗਾ। ਉੱਥੇ ਉਹਦੇ ਗਰੋਹ ਨੇ ਕੁਲਬੀਰ ਨਰੂਆਣਾ ਦੇ ਗਰੋਹ ਦੇ ਨਾਲ ਉਹਦੀ ਹਿੰਸਕ ਝੜਪ ਜਿਹੜੀ ਹੋਈ ਸੀਗੀ। ਕੁਲਬੀਰ ਨਰੂਆਣਾ ਨੇ ਗੋਲੀ ਚਲਾ ਕੇ ਦੋ ਵਿਰੋਧੀ ਜ਼ਖਮੀ ਕਰਤੇ ਸੀਗੇ ਜੀ। ਜੇਲ੍ਹ ਦੇ ਅੰਦਰ ਪਿਸਟਲ ਜਿਹੜਾ ਸੀਗਾ ਉਹ ਜੇਲ੍ਹ ਸੁਰੱਖਿਆ ਦੇ ਉੱਤੇ ਕਈ ਸਵਾਲ ਜਿਹੜੇ ਉਹ ਖੜੇ ਕਰ ਰਿਹਾ ਸੀਗਾ। ਜਿਹੜੀ 16 ਅਪ੍ਰੈਲ ਨੂੰ ਇਹ ਘਟਨਾ ਵਾਪਰੀ ਸੀ, ਵਿਕਾਸ ਮੋਟਾ ਨੇ ਜੇਲ੍ਹ ਦੇ ਅੰਦਰ ਬੈਰਕ ਨੂੰ ਅੱਗ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ ਜੀ। ਹੁਣ ਜਦੋਂ ਇਸ ਮਾਮਲੇ ਵਿੱਚ ਹੋਇਆ ਕੀ ਆ ਕਿ ਵਿਕਾਸ ਮੋਟਾ ਨੂੰ ਅਦਾਲਤ ਦੇ ਵਿੱਚੋਂ ਜ਼ਮਾਨਤ ਜਿਹੜੀ ਸੀ ਉਹ ਮਿਲ ਗਈ। ਤੇ ਜਿਹੜੇ ਤੱਥ ਨੇ ਹੈਰਾਨੀਜਨਕ ਉਹ ਇਹ ਨੇ ਕਿ ਜੇਲ੍ਹ ਸੁਪਰੀਡੈਂਡੈਂਟ ਵੱਲੋਂ ਦਰਜ ਕਰਾਇਆ ਗਿਆ ਜੇਲ੍ਹ ਕਾਂਡ ਵਾਲੇ ਕੇਸ ਦੇ ਵਿੱਚ ਵਿਕਾਸ ਮੋਟਾ ਪੁਲਿਸ ਨੂੰ ਲੋੜੀਂਦਾ ਸੀਗਾ। ਜਦੋਂ ਉਹਦੇ ਰਿਲੀਜ਼ ਵਾਰੰਟ ਆਏ ਉਹਨੂੰ ਰਿਹਾ ਕਰਤਾ ਗਿਆ। ਉਹ ਦੇਖਿਆ ਹੀ ਨਾ ਕਿ ਦੂਜੇ ਕੇਸ ਦੇ ਵਿੱਚ ਜਿਹੜਾ ਜੀ ਉਹ ਲੋੜੀਂਦਾ। ਹੁਣ ਜਿਹੜੀ ਪੁਲਿਸ ਹੈ ਜੀ ਉਹ ਅੱਕੀ ਪਲਾਹੀ ਹੱਥ ਮਾਰੀ ਜਾਂਦੀ ਹੈ ਕਿ ਵਿਕਾਸ ਮੋਟਾ ਜਿਹੜਾ ਜੀ ਉਹ ਕਿੱਥੇ ਗਿਆ। ਉਹ ਜ਼ਮਾਨਤ ਕਰਾ ਕੇ ਜੀ ਨਿਕਲ ਗਿਆ ਜੀ। ਔਰ ਹੁਣ ਪੁਲਿਸ ਦੇ ਹੱਥ ਕਦੋਂ ਆਊਗਾ ਇਹ ਕੁਝ ਨਹੀਂ ਪਤਾ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮੋਗੇ ਨੂੰ ਲੈ ਕੇ, ਅਰਸ਼ਦੀਪ ਕੌਰ ਦੇ ਸੰਸਕਾਰ ਦੇ ਮਗਰੋਂ ਵੀ ਮੋਗੇ ਦੇ ਵਿੱਚ ਬੰਦ ਰਿਹਾ ਜੀ। ਇਸ ਲੜਕੀ ਦਾ ਜਿਹੜਾ ਅੰਤਮ ਸੰਸਕਾਰ ਸੀਗਾ ਉਹ ਜਿਵੇਂ ਤੁਸੀਂ ਸਾਂਝੀਆਂ ਕੀਤੀਆਂ ਹੋਣੀਆਂ ਖਬਰਾਂ ਰਾਤ ਬਰਾਤੇ ਜਿਵੇਂ ਜਿਹੜਾ ਜੀ ਉਹ ਕੀਤਾ ਗਿਆ। ਹੁਣ ਜਿਹੜਾ ਜੀ ਇਸ ਤੋਂ ਬਾਅਦ ਵੀ ਜਿਹੜੀਆਂ ਸੰਘਰਸ਼ ਕਰ ਰਹੀਆਂ ਕਮੇਟੀਆਂ ਨੇ, ਜਿਹੜੀ ਐਕਸ਼ਨ ਕਮੇਟੀ ਆ ਉਹਨੇ ਮੋਗਾ ਬੰਦ ਦਾ ਸੱਦਾ ਜਿਹੜਾ ਉਹ ਦਿੱਤਾ ਸੀਗਾ ਜੀ। ਔਰ ਮੋਗਾ ਬੰਦ ਜਿਹੜਾ ਜੀ ਉਹ ਮੁਕੰਮਲ ਰੂਪ ਦੇ ਵਿੱਚ ਰਿਹਾ। ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ ਦੇ ਜਿਹੜੇ ਲੋਕ ਸੀਗੇ ਜੀ ਉਹਨਾਂ ਨੇ ਜਿਹੜਾ ਮੇਨ ਰੋਡ ਹੈ ਉਹਦੇ ਉੱਤੇ ਜਾਮ ਲਾ ਕੇ ਆਪਣੇ ਰੋਹ ਦਾ ਇਜ਼ਹਾਰ ਜਿਹੜਾ ਜੀ ਉਹ ਕੀਤਾ। ਅਰਸ਼ਦੀਪ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਉਹਦੇ ਸਿਰ ਦੇ ਵਿੱਚ ਸੱਟ ਵੱਜਣ ਕਰਕੇ ਜਿਹੜੀ ਆ ਜੀ ਉਹਦੀ ਮੌਤ ਹੋਈ ਹੈ। ਉਹਨੂੰ ਮੌਕੇ ਦੇ ਉੱਤੇ ਜੇ ਮੁੱਢਲੀ ਮੈਡੀਕਲ ਸਹਾਇਤਾ ਮਿਲ ਜਾਂਦੀ ਤਾਂ ਉਹਦੀ ਜਾਨ ਜਿਹੜੀ ਬਚਾਈ ਜਾ ਸਕਦੀ ਸੀ। ਇਹ ਖੁਲਾਸਾ ਜਿਹੜਾ ਜੀ ਉਹਦੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਜਿਹੜਾ ਜੀ ਉਹ ਕੀਤਾ ਗਿਆ। ਜਿਹੜੇ ਮੁਜ਼ਾਹਰਾਕਾਰੀ ਸੀ ਜਿਨ੍ਹਾਂ ਨੇ ਮੋਗਾ ਬੰਦ ਦਾ ਸੱਦਾ ਦਿੱਤਾ ਉਹਨਾਂ ਨੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਉਹਨਾਂ ਦੀ ਨੂੰਹ ਬਾਦਲ ਸਾਹਿਬ ਦੀ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਆ ਜੀ ਉਹ ਕੀਤੀ ਆ। ਔਰ ਔਰਬਿਟ ਬੱਸ ਦੇ ਮਾਲਕਾਂ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਹੈ। ਇਹਦੇ ਵਿੱਚ ਇੱਕ ਹੋਰ ਜਿਹੜਾ ਅਹਿਮ ਪੱਖ ਉਹ ਇਹ ਰਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਚਿੱਠੀ ਦੇ ਆਧਾਰ ਦੇ ਉੱਤੇ ਮੋਗਾ ਬੱਸ ਕਾਂਡ ਸੰਬੰਧੀ ਜਿਹੜੀ ਕਾਰਵਾਈ ਸੀ ਉਹਦਾ ਫੈਸਲਾ ਲਏ ਜਾਣ ਤੋਂ ਬਾਅਦ ਇਸ ਸੰਬੰਧੀ ਡਿਵੀਜ਼ਨ ਬੈਂਚ ਨੇ ਆਪਣੇ ਆਪ ਨੂੰ ਕੇਸ ਦੀ ਸੁਣਵਾਈ ਤੋਂ ਪਾਸੇ ਕਰ ਲਿਆ ਤੇ ਕੇਸ ਕਿਸੇ ਹੋਰ ਬੈਂਚ ਦੇ ਹਵਾਲੇ ਜਿਹੜਾ ਉਹ ਕਰਨ ਦੇ ਵਾਸਤੇ ਕਿਹਾ ਜੀ। ਮਤਲਬ ਕਿ ਸ਼ਾਇਦ ਇਹਦਾ ਇੱਕੋ ਇੱਕ ਕਾਰਨ ਜਿਹੜਾ ਉਹ ਇਹ ਕਿਹਾ ਜਾ ਸਕਦਾ ਵੀ ਡਾਢਿਆਂ ਦੇ ਨਾਲ ਜਿਹੜਾ ਜੀ ਉਹ ਪੰਗਾ ਕੌਣ ਲਵੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਨਾਲ ਹੀ ਇਸੇ ਤੇ ਜੁੜੀ ਹੋਈ ਗੱਲ ਕਰਦੇ ਵੀ ਔਰਬਿਟ ਬੱਸਾਂ ਦੇ ਜਿਹੜੇ ਡਰਾਈਵਰ ਕੰਡਕਟਰ ਆ ਜਿੰਨੇ ਵੀ ਵਰਕਰ ਆ ਉਹਨਾਂ ਦਾ ਜਿਹੜਾ ਹੁਣ ਸਕੂਲ ਲੱਗ ਰਿਹਾ, ਟ੍ਰੇਨਿੰਗ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਇਹ ਕਿਹਾ ਗਿਆ ਜੀ ਕਿ ਦਿੱਲੀ ਤੋਂ ਸਪੈਸ਼ਲ ਕੁਝ ਜਿਹੜੇ ਬੰਦੇ ਨੇ ਉਹ ਆਏ ਨੇ ਤੇ ਇਹ ਜਿਹੜੀ ਪ੍ਰਾਈਵੇਟ ਪਾਠਸ਼ਾਲਾ, ਜਿਹੜਾ ਪ੍ਰਾਈਵੇਟ ਸਕੂਲ ਹੈ ਉਹ ਬਠਿੰਡੇ ਦੇ ਵਿੱਚ ਖੋਲ੍ਹਿਆ ਗਿਆ। ਇੱਥੇ ਸਰਕਾਰੀ ਜਿਹੜੇ ਟੀਚਰ ਨੇ ਉਹਨਾਂ ਨੇ ਕਲਾਸ ਜਿਹੜੀ ਹੈ ਜੀ ਉਹ ਔਰਬਿਟ ਕੰਪਨੀ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਲਾਈ ਹੈ ਜੀ। ਇਹਦੀ ਸਿਖਲਾਈ ਬਕਾਇਦਾ ਤੌਰ ਦੇ ਤੇ ਵਰਕਸ਼ਾਪ ਜਿਹੜੀ ਹੈ ਜੀ ਉਹਦੇ ਵਿੱਚ ਸ਼ੁਰੂ ਕੀਤੀ ਗਈ ਹੈ। ਇਹਦੇ ਵਿੱਚ ਜਿਹੜੇ ਟੀਚਰ ਨੇ ਉਹਨਾਂ ਨੇ ਔਰਬਿਟ ਦੇ ਮੁਲਾਜ਼ਮਾਂ ਨੂੰ ਗਾਂਧੀਗਿਰੀ ਦਾ ਪਾਠ ਜਿਹੜਾ ਜੀ ਉਹ ਪੜ੍ਹਾਇਆ। ਇਹ ਵੀ ਸਿੱਖਿਆ ਦਿੱਤੀ ਗਈ ਆ ਕਿ ਜੇ ਕੋਈ ਯਾਤਰੀ ਕੌੜਾ ਬੋਲਦਾ ਉਹਦਾ ਪਿਆਰ ਦੇ ਨਾਲ ਜਵਾਬ ਦਿੱਤਾ ਜਾਵੇ, ਯਾਤਰੀ ਦਾ ਮਾਣ ਸਤਿਕਾਰ ਜਿਹੜਾ ਜੀ ਉਹ ਕੀਤਾ ਜਾਵੇ। ਹੁਣ ਮੁਸ਼ਕਲ ਇਹ ਹੈ ਜੀ ਕਿ ਜਿਹੜੇ ਇਹਦੇ ਮਾਲਕ ਨੇ ਉਹ ਕਿੰਨਾ ਕੁ ਮਿੱਠਾ ਕਿਸੇ ਦੇ ਨਾਲ ਬੋਲਦੇ ਨੇ। ਇਹ ਉਹਨਾਂ ਤੋਂ ਹੀ ਸਿੱਖਿਆ ਜਿਹੜੀ ਇਹਨਾਂ ਨੇ ਲਈ ਹੋਈ ਹੈ ਨਾ ਜੀ। ਔਰ ਇਹ ਕਿਹਾ ਗਿਆ ਜੀ ਕਿ ਜਿਹੜਾ ਡਰਾਈਵਿੰਗ ਦਾ 2 ਦਿਨਾਂ ਦਾ ਕੋਰਸ ਹੁੰਦਾ ਹੈ ਉਹਦੇ ਪ੍ਰਤੀ ਡਰਾਈਵਰ 337 ਰੁਪਏ ਸਰਕਾਰੀ ਫੀਸ ਜਿਹੜੀ ਹੈ ਜੀ ਉਹ ਲਈ ਜਾਂਦੀ ਆ। ਔਰਬਿਟ ਕੰਪਨੀ ਵਾਸਤੇ ਇੰਸਟੀਚਿਊਟ ਨੇ ਵਿਸ਼ੇਸ਼ ਸਿਖਲਾਈ ਜਿਹੜੀ ਹੈ ਜੀ ਲਈ ਹੈ ਜਿਹਦੇ ਵਿੱਚ ਫੀਸ ਬਾਰੇ ਅਜੇ ਭੇਦ ਬਣਿਆ ਹੋਇਆ ਕਿ ਉਹ ਡਰਾਈਵਰ ਕੰਡਕਟਰਾਂ ਦੀ ਜੇਬ ਚੋਂ ਕੱਢੀ ਜਾਊਗੀ ਜਾਂ ਔਰਬਿਟ ਵਰਕਸ਼ਾਪ ਜਿਹੜੀ ਹੈ ਜੀ ਉਹ ਇਹਦੀ ਦਊਗੀ।
ਜੀ ਜਿਹੜੀ ਔਰਬਿਟ ਕੰਪਨੀ ਹੈ ਜੀ, ਉਹਦੀਆਂ ਬੱਸਾਂ ਸੜਕਾਂ ਤੋਂ ਆਫ ਹੋਣ ਦੀ ਵਜ੍ਹਾ ਕਰਕੇ 70 ਲੱਖ ਰੁਪਈਆ ਰੋਜ਼ ਜਿਹੜਾ ਜੀ ਉਹਦਾ ਘਾਟਾ ਔਰਬਿਟ ਨੂੰ ਪੈ ਰਿਹਾ। ਚੰਗੀ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੀਆਂ ਸਰਕਾਰੀ ਬੱਸਾਂ ਨੇ PRTC ਤੇ ਪੰਜਾਬ ਰੋਡਵੇਜ਼, ਉਹਨਾਂ ਨੂੰ ਜਿਹੜਾ ਜੀ ਉਹ ਮੁਨਾਫਾ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਹੋ ਰਿਹਾ। ਜਿਹੜੇ ਇਹਦੇ MD ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਟ੍ਰੇਨਿੰਗ ਪੈਡ ਹੈ, ਇਹਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਗਲਤ ਨਹੀਂ ਹੈ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਟ੍ਰੇਨਿੰਗ ਤੋਂ ਬਾਅਦ ਜਿਹੜੇ ਨੇ ਜੀ ਉਹਨਾਂ ਦੀ ਸੋਚ ਦੇ ਵਿੱਚ ਫਰਕ ਪਊਗਾ। ਪਰ ਇੱਥੇ ਫਿਰ ਵਾਰਿਸ ਸ਼ਾਹ ਝੂਠਾ ਕਿਵੇਂ ਹੋਊਗਾ ਜੀ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ। ਤੋ ਉਹਦਾ ਗੱਲ ਜਿਹੜੀ ਹੈ ਜੀ ਲੱਗਦਾ ਨਹੀਂ ਕਿ ਇਹ ਹੋਣ ਲੱਗੀ ਹੈ, ਪਰ ਇਹ ਅੱਖਾਂ ਪੂੰਝਣ ਦੇ ਵਾਸਤੇ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਦੇਣ ਦੀ ਕੀ ਲੋੜ ਹੈ ਜੀ? ਸਭ ਤੋਂ ਵਧੀਆ ਤਾਂ ਜਿਹੜਾ ਕਾਰਨਾਮਾ ਉਹਨਾਂ ਨੇ ਕੀਤਾ ਕਿ ਪੈਸੇ ਜਿਹੜੇ ਆ ਉਹ ਦਿਓ ਤੇ ਕਿਸੇ ਦਾ ਮੂੰਹ ਬੰਦ ਕਰਾਓ। ਜੀ 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 ਅਤੇ ਨਾਲ ਹੀ ਇਸੇ ਦੇ ਜੁੜੀ ਹੋਈ ਆਪਾਂ ਗੱਲ ਕਰਦੇ ਆ, ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਇਹ ਕਿਹਾ ਆ ਵੀ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਆ। ਰਾਤ ਨੂੰ ਕੀਤੇ ਗਏ ਸੰਸਕਾਰ ਦੇ ਉੱਤੇ ਵੀ ਉਹਨਾਂ ਨੇ ਸਵਾਲ ਉਠਾਏ। ਬਿਲਕੁਲ ਜੀ, ਜਿਹੜੇ ਮੈਂਬਰ ਪਾਰਲੀਮੈਂਟ ਨੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ, ਉਹਨਾਂ ਨੇ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਜਿਹੜੀ ਆ ਉਹ ਕੀਤੀ ਹੈ। ਉਹਨਾਂ ਨੇ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦੇ ਜਿਹੜਾ ਪੈਸਾ ਵੀ ਨਗਦ ਜਿਹੜਾ ਜੀ ਉਹ ਵੀ ਦਿੱਤਾ। ਉਹਨਾਂ ਨੇ ਕਿਹਾ ਕਿ ਔਰਤਾਂ ਦਾ ਜਿਹੜਾ ਉਹ ਘਰਾਂ ਤੋਂ ਨਿਕਲਣਾ ਔਖਾ ਹੋ ਗਿਆ ਜਿਹੜਾ ਪੰਜਾਬ ਦੇ ਵਿੱਚ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਹਾਲਾਤ ਦੇ ਬਾਰੇ ਦੇ ਵਿੱਚ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਉਹ ਕੰਮ ਰੋਕੂ ਮਤਾ ਜਿਹੜਾ ਜੀ ਉਹ ਪੇਸ਼ ਕਰਨਗੇ। ਉੱਧਰ ਵੈਸੇ ਭਗਵੰਤ ਮਾਨ ਹੋਰਾਂ ਨੇ ਵੀ ਇਹ ਐਲਾਨ ਜਿਹੜਾ ਕੀਤਾ ਕਿ ਉਹ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਜਿਹੜਾ ਜੀ ਉਹ ਉਠਾਉਣਗੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਦੇ ਉੱਤੇ ਜਿਹੜੀ ਜਾਇਦਾਦ ਦੇ ਸਵਾਲ ਜਿਹੜੇ ਉਹ ਉਠਾਏ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 1997 ਦੇ ਵਿੱਚ 4 ਬੱਸਾਂ ਹੁੰਦੀਆਂ ਸੀ ਬਾਦਲ ਪਰਿਵਾਰ ਦੇ ਕੋਲੇ। ਉਹਨਾਂ ਕਿਹਾ ਕਿ ਇਹਦੀ ਛਾਣਬੀਣ ਕੀਤੀ ਜਾਵੇ ਕਿ 400 ਬੱਸਾਂ ਜਿਹੜੀਆਂ ਦੀ ਉਹ ਕਿੱਥੋਂ ਆਈਆਂ, ਇੰਨੀਆਂ ਬੱਸਾਂ ਜਿਹੜੀਆਂ ਸੀਗੀਆਂ ਉਹ ਕਿਹੜੇ ਤਰੀਕੇ ਦੇ ਨਾਲ ਆ ਗਈਆਂ, ਤੇ ਬਾਕੀ ਜਿਹੜੀ ਪ੍ਰਾਪਰਟੀ ਹੈ ਉਹਨਾਂ ਨੇ ਇੰਨੀ ਜਿਹੜੀ ਹੈ ਜੀ ਉਹ ਕਿੱਥੋਂ ਜਿਹੜੀ ਹੈ ਜੀ ਉਹ ਬਣਾ ਲਈ ਪਿਛਲੇ ਕੁਝ ਸਾਲਾਂ ਦੇ ਦੌਰਾਨ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਜਿਹੜੀ ਹੈ ਜੀ ਉੱਥੇ ਮੋਗੇ ਦੇ ਵਿੱਚ ਕੀਤੀ ਹੈ। ਜਿਹੜੀ ਜ਼ਖਮੀ ਹਾਲਤ ਦੇ ਵਿੱਚ ਹੈ ਮਰਨ ਵਾਲੀ ਲੜਕੀ ਦੀ ਮਾਂ, ਉਹਦੇ ਨਾਲ ਵੀ ਮੁਲਾਕਾਤ ਉਹਨਾਂ ਨੇ ਜਿਹੜੀ ਹੈ ਕੀਤੀ ਹੈ ਔਰ ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਹੈ ਪੰਜਾਬ ਦੇ ਵਿੱਚ। ਜੀ ਸੋ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਦੇ ਪ੍ਰੋਗਰਾਮ ਨੂੰ ਅੱਜ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ। ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ ਸਾਰੇ ਹੀ ਟਰੱਕ ਓਨਰਸ ਅਤੇ ਡਰਾਈਵਰਸ ਨੂੰ ਫੈਕਟਰਿੰਗ ਦੀਆਂ ਸੇਵਾਵਾਂ ਦਿੰਦੇ ਹਨ। ਫੈਕਟਰਿੰਗ ਦੇ ਨਾਲ ਤੁਸੀਂ ਸੇਮ ਡੇ ਲੋਡ ਲਾਉਂਦੇ ਆ ਸਾਰੇ ਇਨਵੋਇਸ ਮੇਲ ਜਾਂ ਸਕੈਨ ਕਰਕੇ ਸੇਮ ਡੇ ਉਸ ਦੀ ਪੇਮੈਂਟ ਲੈ ਸਕਦੇ ਹੋ। ਉਸ ਦੇ ਪ੍ਰਤੀ ਜਾਣਕਾਰੀ ਲਈ ਕਾਲ ਕਰੋ 408 272 2600 408 272 2600। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਡੇਰਾ ਮੁਖੀ ਆ ਉਹਨਾਂ ਦੇ ਜਿਹੜੇ ਉਹ ਹੁਣ ਜ਼ਮੀਨੀ ਜਿਹੜੇ ਸੌਦੇ ਉਹ ਖੁਦ ਨਹੀਂ ਕਰ ਸਕਣਗੇ। ਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਡੇਰਿਆਂ ਦੇ ਮੁਖੀਆਂ ਦੇ ਵੱਲੋਂ ਡੇਰੇ ਦੀ ਕਿਸੇ ਵੀ ਜਾਇਦਾਦ ਨੂੰ ਕਿਸੇ ਹੋਰ ਵਿਅਕਤੀ ਦੇ ਨਾਂ ਦੇ ਉੱਤੇ ਤਬਦੀਲ ਕਰਨ ਨੂੰ ਜਿਹੜਾ ਜੀ ਉਹ ਗੈਰ ਕਾਨੂੰਨੀ ਕਿਹਾ ਔਰ ਸੌਦਿਆਂ ਨੂੰ ਰੱਦ ਵੀ ਜਿਹੜਾ ਜੀ ਉਹ ਕਰਤਾ। ਅਦਾਲਤ ਨੇ ਜਿਹੜਾ ਫੈਸਲਾ ਆਖਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਵੀ ਡੇਰੇ ਦੇ ਮੁਖੀ ਦੇ ਕੋਲ ਡੇਰੇ ਦੀ ਜਾਇਦਾਦ ਜਿਹੜੀ ਆ ਉਹ ਕਿਸੇ ਹੋਰ ਦੇ ਨਾਂ ਕਰਨ ਦਾ ਕੋਈ ਅਧਿਕਾਰ ਜਿਹੜਾ ਉਹ ਨਹੀਂ ਹੈਗਾ ਜੀ। ਹਾਈ ਕੋਰਟ ਦੇ ਫੈਸਲੇ ਦੇ ਨਾਲ ਪੰਜਾਬ ਦੇ ਵਿੱਚ ਡੇਰਿਆਂ ਦੇ ਨਾਲ ਸੰਬੰਧਿਤ ਜਾਇਦਾਦਾਂ ਦੇ ਸੌਦਿਆਂ ਦੇ ਉੱਤੇ ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਪਊਗਾ। ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਹੈ ਉਹਨੇ ਆਖਿਆ ਕਿ ਡੇਰੇ ਦੀ ਕੋਈ ਵੀ ਪ੍ਰਾਪਰਟੀ ਜਾਇਦਾਦ ਉਹਨੂੰ ਕਿਸੇ ਹੋਰ ਦੇ ਨਾਂ ਤਬਦੀਲ ਕਰਨ ਦਾ ਹੱਕ ਸਿਰਫ ਉਸ ਧਾਰਮਿਕ ਅਦਾਰੇ ਕੋਲੇ ਹੈ, ਨਾ ਕਿ ਅਦਾਰੇ ਦੇ ਮੁਖੀ ਕੋਲੇ। ਅਦਾਲਤ ਦੇ ਵੱਲੋਂ ਪੰਜਾਬ ਵਿਚਲੇ ਡੇਰਿਆਂ ਦੇ ਨਾਲ ਸੰਬੰਧਿਤ ਜਿਹੜੀਆਂ ਜਾਇਦਾਦਾਂ ਨੇ ਉਹਦੇ ਬਾਰੇ ਸੁਣਾਏ ਗਏ ਫੈਸਲੇ ਦਾ ਅਸਰ ਜਿਹੜਾ ਜੀ ਉਹ ਹਰਿਆਣੇ ਵਿਚਲੇ ਡੇਰਿਆਂ ਦੇ ਉੱਤੇ ਪਊਗਾ, ਜਿੱਥੇ ਜਨਤਕ ਟਰਸਟ ਹੇਠ ਡੇਰੇ ਜਿਹੜੇ ਨੇ ਉਹ ਕਾਇਮ ਕੀਤੇ ਗਏ ਨੇ। ਇਹਦੇ ਵਿੱਚ ਸਰਸੇ ਵਾਲੇ ਦਾ ਜਿਹੜਾ ਜੀ ਡੇਰਾ ਵੀ ਸ਼ਾਮਲ ਹੈ ਔਰ ਡਿਵੀਜ਼ਨ ਬੈਂਚ ਦੇ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਉਹਦੇ ਵਿੱਚ ਕਿਸੇ ਵੀ ਧਾਰਮਿਕ ਅਦਾਰੇ ਨੂੰ ਆਪਣੇ ਮੁਖੀ ਦੀ ਚੋਣ ਕਰਨ ਦਾ ਪੂਰਾ ਅਧਿਕਾਰ ਦਿੱਤਾ ਗਿਆ। ਪਰ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਕਿ ਇਸ ਮੌਕੇ ਦੇ ਉੱਤੇ ਸਰਕਾਰੀ ਅਧਿਕਾਰੀ ਜਿਹੜਾ ਡਿਪਟੀ ਕਮਿਸ਼ਨਰ ਉਹਦੀ ਮੌਜੂਦਗੀ ਤੇ ਇਹਦੀ ਵੀਡੀਓਗ੍ਰਾਫੀ ਜਿਹੜੀ ਆ ਉਹ ਹੋਣੀ ਜ਼ਰੂਰੀ ਹੈ। ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿੱਦਾਂ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ ਵੀ ਜਿਹੜੀ ਹੁਣ ਐਜੂਕੇਸ਼ਨ ਆ ਉਹ ਤਾਂ ਖੁੰਬਾਂ ਵਾਂਗੂ ਯੂਨੀਵਰਸਿਟੀਆਂ ਬਣ ਰਹੀਆਂ ਤੇ ਅਕਸਰ ਪੇਪਰ ਲੀਕ ਦਾ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਆ। PMT ਦਾ ਪੇਪਰ ਲੀਕ ਹੋਇਆ, 4 ਗ੍ਰਿਫਤਾਰ ਆ, 15 ਤੋਂ 20 ਲੱਖ ਇੱਕ ਜਿਹੜੇ ਵਿਦਿਆਰਥੀ ਤੋਂ ਲੈ ਰਹੇ ਸੀ। ਇਹ ਤਾਂ ਰੋਜ਼ ਦਾ ਹੀ ਜਿਹੜਾ ਜੀ ਵਰਤਾਰਾ ਹੈ ਉੱਥੋਂ ਦਾ ਔਰ ਜਿੱਥੇ ਇਹ ਪੇਪਰ ਲੀਕ ਜਿਹੜੇ ਨੇ ਉਹ ਹੁੰਦੇ ਨੇ ਤੇ ਪੈਸਾ ਜਿਹੜਾ ਮੋਟਾ ਬਣਾਇਆ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ
ਉੱਤਰ ਪ੍ਰਦੇਸ਼ ਦੇ ਵਿੱਚ, ਬਿਹਾਰ ਦੇ ਵਿੱਚ ਜਿਵੇਂ ਨਕਲ ਦਾ ਮਾਮਲੇ ਜਿਹੜੇ ਉਹ ਸਾਹਮਣੇ ਆਏ ਸੀਗੇ, ਉਹਨਾਂ ਦੇ ਉੱਤੇ ਲੀਡਰਾਂ ਦੇ ਜਿਹੜੇ ਬਿਆਨ ਸਾਹਮਣੇ ਆਏ ਸੀਗੇ। ਬਿਹਾਰ ਦੇ ਵਿੱਚ ਤਾਂ ਜਿਹੜੇ ਲਾਲੂ ਪ੍ਰਸਾਦ ਯਾਦਵ ਨੂੰ ਬਾਅਦ ਚ ਮਾਫੀ ਵੀ ਮੰਗਣੀ ਪਈ ਸੀ ਆਪਣੇ ਬਿਆਨ ਦੇ ਉੱਤੇ। ਉਹ ਕਹਿੰਦੇ ਸੀ ਜੇ ਮੈਂ ਮੁੱਖ ਮੰਤਰੀ ਹੁੰਦਾ ਮੈਂ ਤਾਂ ਉਹੀ ਪਾਸ ਕਰੀ ਜਾਣੇ ਸੀ, ਭਾਵ ਕਿ ਪਰਚੀ ਦੇਣ ਦੀ ਵੀ ਲੋੜ ਨਹੀਂ ਸੀਗੀ। ਐਕਚੁਅਲੀ ਅਸਲ ਦੇ ਵਿੱਚ ਇਹ ਆ ਜੀ ਕਿ ਇਹ ਜਿਹੜੇ ਪੇਪਰ ਲੀਕ ਹੁੰਦੇ ਨੇ ਇਹ ਅੰਦਰੋਂ ਲੀਕ ਹੁੰਦੇ ਨੇ, ਕੋਈ ਬਾਹਰੋਂ ਵਿਅਕਤੀ ਨਹੀਂ ਕਰਦਾ ਜਿਹੜਾ ਜੀ। ਉਹ ਇੱਕ ਜਿਹੜਾ ਪੈਸੇ ਦੇ ਕੇ ਮੁੜ ਕੇ ਉਸ ਤੋਂ ਬਾਅਦ ਇਹ ਕਰੋੜਾਂ ਰੁਪਈਏ ਦਾ ਕਾਰੋਬਾਰ ਹੈ ਜੀ ਭਾਰਤ ਦੇ ਵਿੱਚ, ਕਰੋੜਾਂ ਰੁਪਈਏ ਦਾ ਇੱਕ ਦਿਨ ਦੇ ਵਿੱਚ, ਕੁਝ ਘੰਟਿਆਂ ਦੇ ਵਿੱਚ ਜਿਹੜਾ ਜੀ ਇਹ ਪੈਸੇ ਜਿਹੜੇ ਆ ਉਹ ਕਮਾ ਜਾਂਦੇ ਨੇ ਪੇਪਰ ਲੀਕ ਕਰਨ ਵਾਲੇ ਜੀ। ਤੇ ਕੀ ਇਹ ਹੁਣ ਪੇਪਰ ਨੂੰ ਫਿਰ ਡਿਸਕੁਆਲੀਫਾਈ ਕਰ ਦਿੱਤਾ, ਦੁਬਾਰਾ ਹੋਵੇਗਾ ਜਾਂ ਉਹ ਮੰਨਿਆ ਜਾਵੇਗਾ? ਨਹੀਂ ਜੀ ਨਹੀਂ, ਜਿਹੜਾ ਲੀਕ ਦਾ ਮਾਮਲਾ ਸਾਹਮਣੇ ਆਇਆ ਗਿਆ ਉਹ ਤਾਂ ਡਿਸਕੁਆਲੀਫਾਈ ਹੋ ਜਾਂਦਾ ਜੀ, ਉਹ ਪੇਪਰ ਉਹਨੂੰ ਨਹੀਂ ਮੰਨਿਆ ਜਾਂਦਾ ਜੀ। ਜੀ ਜੀ। ਅਤੇ ਅਗਲੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਵਿਸ਼ਵਾਸ ਦਾ ਜਿਹੜਾ ਚਰਚਾ ਆ ਕਾਫੀ ਜ਼ਿਆਦਾ ਜਿਹੜੀ ਹੋ ਰਹੀ ਆ। ਕੁਝ ਤਾਂ ਇਹ ਹੈ ਜੀ ਕਿ ਆਮ ਆਦਮੀ ਪਾਰਟੀ ਨੂੰ ਰੋਜ਼ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਮੀਡੀਆ ਘੜੀਸੀ ਤੁਰਿਆ ਜਾ ਰਿਹਾ ਜੀ, ਤਾਂ ਕਿ ਉਹ ਦਿੱਲੀ ਦੇ ਵਿੱਚ ਕੰਮ ਨਾ ਕਰ ਸਕੇ, ਆਪਣੀਆਂ ਜਿਹੜੀਆਂ ਜੜ੍ਹਾਂ ਨੇ ਉਹ ਬਾਹਰ ਦੂਜੇ ਸੂਬਿਆਂ ਦੇ ਵਿੱਚ ਨਾ ਫੈਲਾ ਸਕੇ ਜੀ। ਇੱਕ ਔਰਤ ਦੇ ਵੱਲੋਂ ਜਿਹੜੀ ਦਿੱਲੀ ਮਹਿਲਾ ਕਮਿਸ਼ਨ ਦੇ ਕੋਲੇ ਜਿਹੜੀ ਸ਼ਿਕਾਇਤ ਕੀਤੀ ਗਈ ਆ, ਉਹਦੇ ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਨੂੰ ਤਲਬ ਜਿਹੜਾ ਜੀ ਉਹ ਕਰ ਲਿਆ। ਭੜਕੇ ਕੁਮਾਰ ਵਿਸ਼ਵਾਸ ਜਿਹੜਾ ਜੀ ਉਹ ਪੇਸ਼ ਹੋਊਗਾ। ਕੁਮਾਰ ਵਿਸ਼ਵਾਸ ਨੇ ਇਸ ਘਟਨਾ ਦੇ ਉੱਤੇ ਆਪ ਦੇ ਸੋਸ਼ਲ ਮੀਡੀਆ ਇੰਚਾਰਜ ਅੰਕਿਤ ਲਾਲ ਦਾ ਟਵੀਟ ਰੀਸੀਟ ਕਰਕੇ ਜਿਹੜਾ ਸਫਾਈ ਦਿੱਤੀ ਹੈ। ਟਵੀਟ 'ਚ ਇਹ ਲਿਖਿਆ ਗਿਆ ਕਿ ਨੋਟਿਸ ਦੇ ਵਿੱਚ ਕੁਮਾਰ ਵਿਸ਼ਵਾਸ ਦਾ ਜ਼ਿਕਰ ਨਹੀਂ ਹੈ। ਔਰਤ ਨੇ ਆਪਣੀ ਸ਼ਿਕਾਇਤ ਦੇ ਵਿੱਚ ਇਹ ਕਿਹਾ ਕਿ ਕੁਝ ਲੋਕ ਉਹਨੂੰ ਬਦਨਾਮ ਕਰ ਰਹੇ ਨੇ। ਉਹਨੇ ਕਮਿਸ਼ਨ ਤੋਂ ਮਾਮਲੇ 'ਚ ਕਾਰਵਾਈ ਜਿਹੜੀ ਹੈ ਜੀ ਉਹ ਮੰਗੀ ਹੈ। ਆਮ ਆਦਮੀ ਪਾਰਟੀ ਦੀ ਵਲੰਟੀਅਰ ਦੇ ਵੱਲੋਂ ਜਿਹੜੇ ਇਹ ਉਠਾਏ ਜਾਣ ਤੋਂ ਬਾਅਦ ਜਿਹੜਾ ਜੀ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਜਿਹੜੀ ਹੈ ਜੀ ਉਹਨਾਂ ਦੋਨਾਂ ਨੇ ਮੰਗ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਇਸ ਦੇ ਉੱਤੇ ਆਪਣਾ ਸਪਸ਼ਟੀਕਰਨ ਜਿਹੜਾ ਜੀ ਉਹ ਦੇਣ। ਜਦੋਂ ਕਿ ਕੁਮਾਰ ਵਿਸ਼ਵਾਸ ਨੇ ਇਹ ਗੱਲ ਆਖੀ ਹੈ ਕਿ ਇਹਦੇ ਪਿੱਛੇ ਸਿੱਧਾ ਹੱਥ ਜਿਹੜਾ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ, ਜਿਨ੍ਹਾਂ ਨੂੰ ਬਦਨਾਮ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਹੈ, ਜਿਹਦੇ ਕਰਕੇ ਇਹ ਮਸਲਾ ਬਿਨਾਂ ਵਜ੍ਹਾ ਤੋਂ ਉਭਾਰਿਆ ਗਿਆ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਗਦੀਸ਼ ਭੋਲੇ ਸਣੇ ਜਿਹੜੇ ਇਹ ਡਰੱਗ ਤਸਕਰੀ ਵਾਲਾ ਕੇਸ ਆ, ਕੀ ਅਪਡੇਟ ਹੈ ਜੀ ਉਸ ਦੇ ਉੱਤੇ? ਡਰੱਗ ਤਸਕਰੀ ਵਾਲਾ ਜਿਹੜਾ ਇਹ ਮਾਮਲਾ ਜੀ ਇਹ ਇਨਫੋਰਸਮੈਂਟ ਡਾਇਰੈਕਟੋਰੇਟ ਵਾਲਾ ਜਿਹੜਾ ਪਟਿਆਲੇ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ ਹੈ। ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ, ਹੁਣ ਸਾਰਾ ਰਿਕਾਰਡ ਉਹਦੇ ਕੋਲ ਹੈ ਜੀ। ਉਹਨੇ ਆਪਣੇ ਜਿਹੜਾ ਰਿਕਾਰਡ ਤਲਬ ਕੀਤਾ ਇਹਦੇ ਉੱਤੇ ਉਹਨੇ ਇਹ ਕਿਹਾ ਕਿ ਇਹਨੂੰ ਉਹ ਪੂਰਾ ਜਿਹੜਾ ਜੀ ਉਹ ਘੋਖ ਰਹੀ ਹੈ ਨੇੜੇ ਤੋਂ। ਇਹਦੇ ਨਾਲ ਇੱਕ ਤਾਂ ਇਹ ਹੋ ਗਿਆ ਜੀ ਕਿ ਨਿਰੰਜਨ ਸਿੰਘ ਹੋਰਾਂ ਦੀ ਬਦਲੀ ਸੀ, ਉਹਦੇ ਉੱਤੇ ਉਦੋਂ ਤੱਕ ਪਾਬੰਦੀ ਜਿਹੜੀ ਹੈ ਜੀ ਉਹ ਲੱਗ ਗਈ ਹੈ ਜਦੋਂ ਤੱਕ ਇਸ ਕੇਸ ਦਾ ਫੈਸਲਾ ਜਿਹੜਾ ਜੀ ਉਹ ਸਾਹਮਣੇ ਨਹੀਂ ਆ ਜਾਂਦਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਕੰਮ ਕਰਨ ਵਾਲੇ ਆਫੀਸਰ ਸਨ ਨੇ, ਜਿਵੇਂ ਸੈਂਟਰ ਦੀ ਸਰਕਾਰ ਨੇ ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਨੂੰ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਇਹਦੇ ਨਾਲ ਜਿਹੜਾ ਜੀ ਉਹ ਸਾਈਡਲਾਈਨ ਨਹੀਂ ਹੋਣਗੇ। ਤੇ ਇਸ ਗੱਲ ਦੀ ਵੀ ਆਸ ਹੈ ਕਿਉਂਕਿ ਇਸ ਮਸਲੇ ਦੇ ਵਿੱਚ ਇੱਕ ਵਾਰੀ ਜਿਹੜੀ ਪੁੱਛਗਿੱਛ ਹੈ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਤੋਂ ਹੋ ਚੁੱਕੀ ਹੈ। ਤੇ ਇਸ ਕੇਸ ਨੂੰ ਹੁਣ ਵੇਖਣਾ ਇਹ ਹੋਊਗਾ ਕਿ ਕਿਹੜੇ ਤਰੀਕੇ ਨਾਲ ਅੱਗੇ ਜਿਹੜਾ ਜੀ ਵਧਾਇਆ ਜਾਊਗਾ। ਕੀ ਇਹਦੇ ਵਿੱਚ ਵੀ ਕਲੀਨ ਚਿੱਟ ਦੀ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਜਾਊਗੀ ਜਾਂ ਇਹ ਮਾਮਲਾ ਜਿਹੜਾ ਜੀ ਉਹ ਗਾਂਹ ਤੁਰਦਾ। ਆਈ ਥਿੰਕ ਇਹ ਮਾਮਲਾ ਉਸ ਜਗ੍ਹਾ ਦੇ ਉੱਤੇ ਪਹੁੰਚ ਗਿਆ ਜਿੱਥੇ ਉਮੀਦ ਹੈ ਇਸ ਗੱਲ ਦੀ ਕਿ ਕੋਈ ਨਾ ਕੋਈ ਆਰ ਜਾਂ ਪਾਰ ਵਾਲੀ ਗੱਲ ਹੋਊਗੀ। ਜਾਂ ਤਾਂ ਇਹ ਮਾਮਲਾ ਖਤਮ ਹੋਊਗਾ ਜਾਂ ਇਹ ਮਾਮਲਾ ਜਿਹੜਾ ਜੀ ਗਾਂਹ ਤੁਰੂਗਾ। ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਹੈ ਜੀ ਜੇ ਉਹ ਚਾਹਵੇ ਤਾਂ ਇਹਦੀ ਜਾਂਚ ਜਿਹੜੀ ਹੈ ਉਹ ਸੀਬੀਆਈ ਨੂੰ ਮਾਰਕ ਕਰ ਸਕਦੀ ਹੈ ਜੀ। ਜੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੇ ਸਰੋਤਿਓ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅਜਨਾਮਾ ਕਿ ਬਿਜਲੀ ਨਾਲ ਹੁਣ ਗਿਆ ਹੈ ਵੱਜ ਬੰਦਾ, ਬਿਜਲੀ ਨਾਲ ਸਭ ਚੱਲ ਰਹੇ ਸੰਦ ਬੇਲੀ ਜੀ। ਬਿਜਲੀ ਨਾਲ ਹੁਣ ਗਿਆ ਹੈ ਵੱਜ ਬੰਦਾ, ਬਿਜਲੀ ਨਾਲ ਸਭ ਚੱਲ ਰਹੇ ਸੰਦ ਬੇਲੀ, ਬਿਜਲੀ ਨਾਲ ਹੈ ਧੜਕਦੀ ਜਾਨ ਲੱਗਦੀ, ਬਿਜਲੀ ਗਈ ਤਾਂ ਟੁੱਟ ਜਾਏ ਤੰਦ ਬੇਲੀ ਜੀ। ਵਿੱਚ ਪਿੰਡਾਂ ਦੇ ਰਹਿੰਦੜੀ ਬੰਦ ਬਿਜਲੀ, ਤਾਂ ਹੀ ਆਉਣ ਨਹੀਂ ਪਿੰਡ ਪਸੰਦ ਬੇਲੀ, ਬਿਜਲੀ ਬਹੁਤ ਹੈ ਕਹੀ ਸਰਕਾਰ ਜਾਂਦੀ, ਮੁੜ ਮੁੜ ਫੇਰ ਵੀ ਹੁੰਦੀ ਹੈ ਬੰਦ ਬੇਲੀ ਜੀ। ਰੌਣਕ ਮੇਲਾ ਵੀ ਬਿਜਲੀ ਦੇ ਨਾਲ ਵੱਜਾ, ਬਿਜਲੀ ਜਾਪੇ ਵਜਾਉਂਦੀ ਹੈ ਬੀਨ ਬੇਲੀ, ਰੌਣਕ ਮੇਲਾ ਵੀ ਬਿਜਲੀ ਦੇ ਨਾਲ ਵੱਜਾ ਜੀ, ਬਿਜਲੀ ਜਾਪੇ ਵਜਾਉਂਦੀ ਹੈ ਬੀਨ ਬੇਲੀ, ਲੱਗਦੀ ਬੰਦੇ ਲਈ ਬੈਟਰੀ ਬਣਨ ਵਾਲੀ, ਬਣਿਆ ਬੰਦਾ ਹੁਣ ਪਿਆ ਮਸ਼ੀਨ ਬੇਲੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਆ ਕੇ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ।
ਸਤਿ ਸ਼੍ਰੀ ਅਕਾਲ ਜੀ। ਸੋ ਤੇ ਸੁਣੋ ਸੀ ਆਪਾਂ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।